ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਸੁੱਚਾ ਸਿੰਘ ਸ਼੍ਰੀ ਮਾਛੀਵਾੜਾ ਸਾਹਿਬ, GN ਟਾਇਰ ਐਂਡ ਲੂਬ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰਨੈਲਾ ਮੰਡੇਲਾ ਦੇ ਵਿੱਚ ਲੋਕੇਸ਼ਨ ਨੇ। ਕਾਲ ਨਿੰਮਾ ਸਹੋਤਾ 209 270 0113 ਦੇ ਉੱਤੇ। ਨਾਲ ਹੀ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫੈਜ਼ਨੋ ਵਾਲੇ ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ 'ਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 4541। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408 722 7698 ਦੇ ਉੱਤੇ। ਅਤੇ ਆਓ ਮਿੰਟੂ ਜੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ। ਕਹਿੰਦੇ ਚਲਾਣ ਦਾ ਮਾਮਲਾ, ਨਿਤਿਨ ਗਡਕਰੀ ਦੇ ਸੁਰ ਹੁਣ ਮੱਧਮ ਪਏ। ਦੇਖੋ, ਚਲਾਨ ਦਾ ਮੁੱਦਾ ਹੈ ਨਾ ਜਿਹੜਾ ਇਸ ਟਾਈਮ ਪੂਰਾ ਹੌਟ ਇਸ਼ੂ ਹੈ। ਪਰ ਵੇਖੋ, ਕਮਾਲ ਦੀ ਗੱਲ ਇਹ ਆ ਕਿ ਚਲਾਨ ਨੇ ਜੋ ਆਰਥਿਕ ਮੰਦੀ ਦਾ ਮੁੱਦਾ ਸੀਗਾ ਉਹਦਾ ਹੀ ਚਲਾਨ ਕੱਟ ਦਿੱਤਾ। ਆਰਥਿਕ ਮੰਦੀ ਦਾ ਮੁੱਦਾ ਜਿਹੜਾ ਕਿ ਸਭ ਦੇ ਭਵਿੱਖ ਦੇ ਨਾਲ ਜੁੜਿਆ, ਜੇ ਆਪਾਂ ਕਹਿ ਲਈਏ ਕਿ ਪੂਰੇ ਮੁਲਕ ਦੇ ਭਵਿੱਖ ਨਾਲ ਜੁੜਿਆ ਤੇ ਕੋਈ ਅਤਕਥਨੀ ਨਹੀਂ ਹੋਊਗੀ, ਤਾਂ ਉਹਦੇ ਵਿੱਚ ਹੋਇਆ ਕੀ ਆ ਕਿ ਉਸ ਮੁੱਦੇ ਨੂੰ ਦਬਾ ਦਿੱਤਾ ਗਿਆ ਜੋ ਸਭ ਨਾਲ ਜੁੜਿਆ। ਖੈਰ, ਚਲਾਨ ਦਾ ਮੁੱਦਾ ਵੀ ਭਾਰੀ ਮੁੱਦਾ, ਕਿਉਂਕਿ ਆਖਰ ਨੂੰ ਜੁੜਿਆ ਤੇ ਇਹ ਵੀ ਲੋਕਾਂ ਦੇ ਨਾਲ ਹੀ ਆ। ਤਾਂ ਉਹ ਹੋ ਕੀ ਰਿਹਾ, ਚੱਲ ਕੀ ਰਿਹਾ, ਬੜੀ ਦਿਲਚਸਪ ਜੀ ਇਸ ਮਾਮਲੇ ਦੇ ਵਿੱਚ ਨਾ ਤਸਵੀਰ ਬਣਦੀ ਪਈ ਆ। ਜੇ ਆਪਾਂ ਗੁਜਰਾਤ ਦੀ ਗੱਲ ਕੀਤੀ ਸੀਗੀ ਤਾਂ ਉਸ ਤੋਂ ਬਾਅਦ ਫਿਰ ਪੰਜਾਬ ਦੀ ਗੱਲ ਆਪਾਂ ਅਕਸਰ ਕਰ ਹੀ ਲੈਂਦੇ ਹਾਂ ਕਿ ਇਸ ਤੋਂ ਇਲਾਵਾ ਮੱਧ ਪ੍ਰਦੇਸ਼, ਤਮਿਲਨਾਡੂ, ਪੱਛਮ ਬੰਗਾਲ, ਇਹ ਸਾਰੇ ਇਸ ਤਰ੍ਹਾਂ ਦੇ ਸਟੇਟ ਸੀਗੇ ਜਿਹੜੇ ਕਿ ਵਿਰੋਧਤਾ ਦੇ ਵਿੱਚ ਉਤਰੇ ਸੀ। ਗੁਜਰਾਤ ਨੇ ਥੋੜਾ ਜਿਹਾ ਸਰਪ੍ਰਾਈਜ਼ ਕੀਤਾ ਸੀਗਾ ਸਭ ਨੂੰ ਕਿ ਗੁਜਰਾਤ ਇਹਨਾਂ ਦਾ ਆਪਣਾ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਬਹੁਤ ਪਿਆਰਾ ਸਟੇਟ ਆ ਭਾਰਤੀ ਜਨਤਾ ਪਾਰਟੀ ਦਾ। ਉੱਥੋਂ ਇਸ ਤਰ੍ਹਾਂ ਦੀ ਵਿਰੋਧਤਾ ਜਿਹੜੀ ਉਹ ਵਾਕਿਆ ਹੈਰਾਨ ਕਰਦੀ ਆ। ਪਰ ਹੋ ਕੀ ਰਿਹਾ, ਨਵਾਂ ਕੀ ਚੱਲਦਾ ਪਿਆ ਕਿ 7 ਹੋਰ ਪ੍ਰਦੇਸ਼ ਵੀ ਇਹਦੇ ਖਿਲਾਫ ਹੋ ਗਏ ਆ। ਤਾਂ ਉਹਦੇ ਵਿੱਚ ਕਮਾਲ ਦੀ ਗੱਲ ਆ ਕਿ ਜਿੱਦਾਂ ਛੱਤੀਸਗੜ੍ਹ ਆ ਜਾਂ ਇਹਨਾਂ ਦਾ ਉੱਤਰਾਖੰਡ ਆ, ਜੋ ਕਿ ਇਹਨਾਂ ਦਾ ਹੀ ਸਿਆਸਤ ਪ੍ਰਦੇਸ਼ ਆ ਜਿੱਥੇ ਰਾਜਕਰਤਾ ਨੇ, ਤਾਂ ਕਹਿਣ ਦਾ ਮਤਲਬ ਕਿ ਮਹਾਰਾਸ਼ਟਰ ਹੋ ਗਿਆ। ਮਹਾਰਾਸ਼ਟਰ ਵਾਲੇ ਵੀ ਕਹਿਣ ਡੇ ਕਿ ਭਾਈ ਇਹਦੇ ਤੇ ਵਿਚਾਰ ਕਰੋ। ਫਿਰ ਇਸ ਤੋਂ ਇਲਾਵਾ ਜੋ ਬੀਜੂ ਜਨਤਾ ਦਲ ਦਾ ਨਵੀਨ ਪਟਨਾਇਕ ਹੈ ਚੀਫ ਮਿਨਿਸਟਰ ਉੜੀਸਾ ਦਾ, ਉਹ ਵੀ ਇਸ ਵੇਲੇ ਰੋਕ ਕੇ ਬੈਠਾ, ਕਹਿੰਦਾ ਕਿ 30 ਕੁ ਦਿਨ ਇੰਤਜ਼ਾਰ ਕਰਾਂਗੇ। ਤਾਂ ਜਦੋਂ ਇਹ ਸਾਰਾ ਪਾਸਾ ਜਿਹੜਾ ਭੱਖ ਗਿਆ ਤਾਂ ਹੁਣ ਨਿਤਿਨ ਗਡਕਰੀ ਦੇ ਸੁਰ ਜਿਹੜੇ ਵਾਕਈ ਮੱਧਮ ਪੈ ਗਏ ਆ। ਤੇ ਉਹਨੇ ਇੱਥੋਂ ਤੱਕ ਕਹਿ ਦਿੱਤਾ ਕਿ ਜੇ ਰਾਜ ਸਰਕਾਰਾਂ ਚਾਹੁੰਦੀਆਂ ਭਾਈ ਤਾਂ ਘੱਟ ਕਰ ਸਕਦੀਆਂ ਜੁਰਮਾਨਾ। ਜਦ ਕਿ ਤੁਸੀਂ ਜੇ ਪਹਿਲੇ ਸਟੇਟਮੈਂਟ ਵੇਖੋਗੇ ਇਹਨਾਂ ਦੇ ਜੋ ਆਵਾਜਾਈ ਮੰਤਰਾਲੇ ਵਾਲਿਆਂ ਦੇ, ਤਾਂ ਉਹ ਕਹਿ ਰਹੇ ਸੀਗੇ, ਕਲੇਮ ਕਰ ਰਹੇ ਸੀਗੇ, ਦਾਅਵਾ ਕਰਦੇ ਪਏ ਸੀਗੇ ਕਿ ਕੋਈ ਵੀ ਸਟੇਟ ਆਪਣੀ ਮਰਜ਼ੀ ਦੇ ਨਾਲ ਦਰਾਂ ਘਟਾ ਨਹੀਂ ਸਕਦਾ। ਹਾਂ, ਇਜ਼ਾਫਾ ਹੋ ਸਕਦਾ 10% ਤੱਕ, ਹੋਰ 10 ਗੁਣਾ ਤੱਕ ਵਧਾਏ ਜਾ ਸਕਦੇ, ਪਰ ਏਦਾਂ ਨਹੀਂ ਹੋ ਸਕਦਾ ਕਿ ਦਰਾਂ ਘਟਾ ਲਈਆਂ ਜਾਣ। ਪਰ ਤੁਸੀਂ ਦੇਖੋਗੇ ਕਿ ਅਚਾਨਕ ਜਦੋਂ ਭਾਰਤੀ ਜਨਤਾ ਪਾਰਟੀ ਵਾਲੇ ਰਾਜਾਂ ਦੇ ਵਿੱਚ ਰੌਲਾ ਪਿਆ ਤਾਂ ਨਿਤਿਨ ਗਡਕਰੀ ਨੂੰ ਇਹ ਕਹਿਣਾ ਪਿਆ ਕਿ ਦੇਖੋ ਜੀ, ਅਸੀਂ ਤੇ ਜਾਨਾਂ ਬਚਾਉਣੇ ਲੋਕਾਂ ਦੀਆਂ, ਤਾਂ ਉਹਦੇ ਵਾਸਤੇ ਸਾਰੀਆਂ ਚੀਜ਼ਾਂ ਕੀਤੀਆਂ ਨੇ। ਜੇ ਰਾਜ ਸਰਕਾਰਾਂ ਨੂੰ ਲੱਗਦਾ ਕਿ ਉਹ ਇਸ ਚੀਜ਼ ਦੀ ਜ਼ਿੰਮੇਵਾਰੀ ਚੁੱਕ ਸਕਦੀਆਂ ਤਾਂ ਠੀਕ ਆ। ਤਾਂ ਇਹਦਾ ਮਤਲਬ ਇਹ ਆ ਕਿ ਬੈਕਫੁੱਟ ਤੇ ਆ ਗਏ ਆ। ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਨਾ ਕੋਈ ਵੱਡੀ ਗੱਲ ਵਾਪਰ ਸਕਦੀ ਹੈ, ਮਤਲਬ ਕਿ ਕੋਈ ਸੋਚ ਵਿਚਾਰ ਵਗੈਰਾ ਜਿਹੜਾ ਇਸ ਮਾਮਲੇ 'ਚ ਹੋ ਸਕਦਾ। ਬਾਕੀ ਦੇਖਦੇ ਆ, ਇਹ ਸਭ ਕੁਝ ਚੱਲੀ ਜਾਂਦਾ, ਨਾਲ ਜੋਕਸ ਵੀ ਬੜੇ ਪਿਆਰੇ ਪਿਆਰੇ ਚੱਲੀ ਜਾਂਦੇ ਆ। ਦੱਸਦੇ ਆ ਕਿ ਟ੍ਰੈਫਿਕ ਇੰਸਪੈਕਟਰ ਦੇ ਨਾਲ ਸੜਕ ਤੇ ਇੱਕ ਡਾਕਟਰ ਵੀ ਰਹੇਗਾ, ਕਿਉਂਕਿ ਕਹਿੰਦੇ ਕਿ ਚਲਾਨ ਦੀ ਰਕਮ ਭਾਰੀ ਹੋਣ ਦੀ ਸੂਰਤ 'ਚ ਕਿਤੇ ਡਰਾਈਵਰ ਦੀ ਕਿਡਨੀ ਨਾ ਕੱਢ ਲਈ ਜਾਵੇ। ਇਸ ਤਰ੍ਹਾਂ ਦੇ ਜੋਕਸ ਵੀ ਆ ਜਿਹੜੇ ਉਹ ਇੰਟਰਨੈਟ ਤੇ ਆਉਂਦੇ ਪਏ, ਉਹ ਸਭ ਕੁਝ ਚੱਲੀ ਜਾਂਦਾ ਨਾਲ। ਪਰ ਦਿਲਚਸਪ ਬਣ ਗਈ ਸਥਿਤੀ ਭਾਜਪਾ ਸਿਆਸਤ ਰਾਜਾਂ ਦੇ ਵਿਰੋਧ ਤੋਂ ਬਾਅਦ। ਜੀ ਜੀ, ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ। ਕਹਿੰਦੇ ਵੀ ਪਾਕਿਸਤਾਨ ਨੇ ਕਹਿੰਦੇ ਵੀ ਹੁਣ ਇਹ ਕਲੀਅਰ ਕੀਤਾ ਆ ਵੀ ਹਰੇਕ ਸ਼ਰਧਾਲੂ ਤੋਂ ਪਾਕਿਸਤਾਨ ਲਵੇਗਾ 1400 ਰੁਪਈਆ। ਦੇਖੋ, ਜੋ ਪੰਜਾਬ ਦੇ ਵਿੱਚ ਇਸ ਟਾਈਮ ਸਿਆਸੀ ਵਰਤਾਰਾ ਵਾਪਰਦਾ ਪਿਆ, ਉੱਤੋਂ ਤੇ ਲੱਗਦਾ ਕਿ ਜੋ ਪੰਜਾਬ ਦੀ ਇੱਕ ਜ਼ਿੰਮੇਵਾਰੀ ਬਣਦੀ ਸੀ, ਪੰਜਾਬ ਸਰਕਾਰ ਦੀ ਇੱਕ ਜ਼ਿੰਮੇਵਾਰੀ ਬਣਦੀ ਸੀ, ਜੋ ਇਹ ਮਹੱਤਵਪੂਰਨ ਰੋਲ ਅਦਾ ਕਰ ਸਕਦੇ ਸੀ ਇਹਨਾਂ ਚੀਜ਼ਾਂ ਦੇ ਵਿੱਚ, ਉਹ ਨਹੀਂ ਹੋ ਪਾ ਰਿਹਾ। ਪਤਾ ਨਹੀਂ ਕਿੱਥੇ ਖੱਪਾ ਰਹਿ ਗਿਆ, ਗੈਪ ਰਹਿ ਗਿਆ ਵਾ ਕਿ ਸ਼ਾਇਦ ਸਰਕਾਰ ਉੱਤੇ ਹੋ ਰਿਹਾ, ਹੇਠਾਂ ਸਰਕਾਰ ਹੋ ਰਿਹਾ, ਜਾਂ ਇਹਨਾਂ ਦੀ ਆਪਣੀ ਅੰਦਰੂਨੀ ਉਲਝਣ ਇੰਨੀ ਆ, ਕਦੇ ਕੋਈ ਰੁੱਸ ਗਿਆ, ਕਦੇ ਕੋਈ ਮੰਨ ਗਿਆ, ਕਦੇ ਇੱਧਰੋਂ ਤਾਤਾ ਹੋ ਗਈ, ਕਦੇ ਉੱਧਰੋਂ ਐਲੀ ਹੋ ਗਈ। ਤਾਂ
कहने का मतलब है कि जो पंजाब रोल अदा कर सकता सीगा वो नहीं हो पा रहा। सब तो वड्डी गल ये आ। दूजी गल ये आ कि पाकिस्तान वल्लों जो ये हुण साफ कर दिता गया कि भाई $20 देने ही पैणगे। नाल उन्होंने एक चीज स्पष्ट की आ कि देखो जी, एक गुरुद्वारे दे अंदर जाण वास्ते दर्शनां लई मतलब कि पैसा कोई नहीं रखा जाएगा। ये सिर्फ एक सर्विस चार्ज है जिदा, मतलब कि असीं उहदा लेना। ये नहीं है कि दर्शनां दी असीं कोई फीस रखी आ। तो यानी उन्होंने अपना थोड़ा जिहा स्टैंड बदलिया जरूर है, इनू सर्विस चार्ज कर दिता, ना कि दर्शन ददारियां दी कोई फीस। पर दूसरे पासे इस चीज से उन्होंने मोहर ला दी है कि $20 ते भाई वसूल असीं करांगे करांगे। तो पंजाब सरकार इस चीज नूं शायद बेहतर तरीके नाल दोनों मुल्कां दे जिहड़े इन्हां दे इस समय लगे हुए आ कार्यशील अफसर आ, उन्होंने नाल तालमेल बना के इस चीज नूं नजिट सकदी सीगी। पर बहरहाल हुण देखो कि की बनदा। जिस तरह दीयां चीज़ां चलदियां पईयां, मैनूं तो समझ नहीं आउंदी कि ये वैसे तो दावा करदे सीगे कि आउण वाले दिनां दे विच सारियां चीज़ां सॉर्ट कर लईआं जाणगीआं, पर हुण नहीं लगदा। इस तरह लगदा नहीं है कि ये चीज़ां दा कोई हल होएगा। तो पाकिस्तान ने शायद अपनी स्थिति जिहड़ी स्पष्ट ते साफ कर दित्ती कि असीं $20 लवांगे। पर मेरे ख्याल दे नाल मैं अगे भी गल कीती सीगी कि $20 कोई भी इहो जी मुकद्दस जगह वास्ते कोई खास वड्डी रकम नहीं हैगी। जे वो रखदे भी आ, हालांकि ये तर्क ये दिंदे आ कि जदों कोई पाकिस्तानी यात्रु इधर आउंदा अपनी धार्मिक मानतावां दे तहत जदों कोई किते जांदा वा तां उहदे तो असीं इस तरह की कोई फीस नहीं वसूलदे। ये इन्हां दा अपना तर्क आ कि जदों असीं गल शुरू कीती सी ना ही उदों इन्हां ने कोई इस तरह दा प्रबंध कीता सी, गलबात दे विच ना कोई नुक्ता पाया सीगा। पर बावजूद इस ते मैं कही काम खलोना नहीं चाहिए। जिथे पहुंच गया, जिथों उम्मीदां जगियां ने ते जिथों तक उम्मीदां आईयां ने, हुण ये चीज रुकनी नहीं चाहिए। ₹1400 कोई वड्डी गल नहीं है। अज की तारीख च आप जे देखिए तो कोई वड्डी गल नहीं। लिया गेलियां ते लोग जांदे आ, इन्हां को पैसा जिहड़ा वो अरेंज हो जाता। पैसे की जिथों तक गल है, पाकिस्तान नूं भी सोचना चाहिए। पैसा इंसान नूं उत्ते ते लै जांदा, पर इंसान पैसा उत्ते थोड़ी लै जांदा है। पर की करिए, उन्हां दी अपणियां मजबूरियां। जी जी। अगली मिंटू जी गल करते हैं, कहते पंजाब राही पहुंचे जम्मू कश्मीर दे विच हथियार पुलिस नूं भजना। देखो ये बड़ी अजीबो गरीब जी गल हुई आ कि इधरों पाकिस्तान वालों ते अगे कहंदे सीगे कि बंदे आउंदे आ, फलां आउंदा, टमका आउंदा, फलां आउंदा, ते हुण ऐतकी इधरों पंजाब वल्लों जा फड़िया। हैरान करदा है मामला बहुत। मेरे ख्याल दे नाल पंजाब दे पक्ष तो जे लईए ते बहुत गंभीर आ, क्योंकि दसदे आ जिन्हां नूं अतवादी दस्सिया जा रहा कथित तौर ते कि 3 बंदे अतवादी सीगे जिन्हां दे कोलों कुछ नगदी फड़ी गई आ, AK-47, AK-56, ये सारियां जिहड़ियां रफलां फड़ियां गईयां सीगियां। तो इन्हां तो इलावा कोई कारतूस मैगजीन भी है। कहना मतलब है कि एक ट्रक दे विचों सारियां चीज़ां जिहड़ियां अज सवेरे बरामद होईयां। तो एक ट्रक है जिहड़ा वो इत्थों अमृतसर दे विचों शायद गया, इत्थों हुण किन्ने लद्दिया जां किन्ने उन्होंने लोड करके तोड़िया, वो बाद की जांच पड़ताल की गल आ। पर बहुत हैरान करने वाली गल है कि पंजाब वाले पासों इस तरह का ट्रक चले गया। तो दूजे पासे सारे सवाल करी जाते हैं कि उन्होंने तो चलो रोक लिया उत्थे जम्मू के लागे कठुआ के विच, ते जिहड़े पंजाब वाले सी वो कित्थे सी? लोग कहंदे कि नहीं वो तो यार वो जिहड़ा मुंडा एली आया ते जिहड़ा वो इधरला रमी रंधावा, उन्हां दा जिहड़ा इलू इलू चलदा पिया अजकल वो वेखण च मशरूफ ने। सो इस करके वो ध्यान नहीं रख सके। पर मैनूं लगदा कि इस मामले नूं पंजाब वल्लों खास तौर पर गंभीरता नाल वेखण दी लोड़ आ। बाकी ये कहानियां तुहानूं पता कई बार कहानियां ही साबित हुंदियां, कोर्टां दे विच साबित नहीं हुंदियां। पर पंजाब नूं इस कंसर्न तो लेना चाहिए कि जे ट्रक इत्थों गया इहदा मतलब है कि इत्थे तारां जुड़दियां। अगे भी आपां वेखिया वा कि किड्डी वड्डी नशे दी इक खेप आई, उस तो बाद जिहड़े बंदे ने मंगाई वो भेत भरी हालत दे विच मर गया। इस तरह के जिहड़े वड्डे वड्डे मामले हुंदे आ बाद दे विच जदों बहिंदे तां बड़े छोटे ढंग नाल बह जांदे आ। तां पंजाब वल्लों वेखिया जाना चाहिए। और सब तो वड्डी गल, जे इस कहानी सच आ, मैं जेल आके कहना कि जे कहानी सच आ तां जिन्हां ने कुताही कीती आ, जिन्हां ने इस मामले च उकाई विखाई आ, तां उन्हां ते कार्रवाई होनी चाहिए है। क्योंकि पंजाब ते अगे हमले होए आ, आपां देखिया ही आ, पठानकोट दा दीना नंगर दा हमला होया पंजाब दे विच। तां ये चीज़ जिहड़ी आ पंजाब नूं अपने सिक्योरिटी पक्ष तो वेखणी चाहिए कि की ये मामला जिहड़ा वाकई पंजाब नाल जुड़िया या फिर तुहानूं पता ही है जिद्दां भी अजकल डिप्लोमेसी चली जाती है जोड़िया जा रहा। सो दोने चीज़ां ने
ਕਿ ਪੰਜਾਬ ਦਾ ਜੇ ਹੈ, ਕਿਉਂਕਿ ਕਈ ਵਾਰ ਮੀਡੀਆ 'ਚ ਖਬਰਾਂ ਹੋਰ ਆ ਜਾਂਦੀਆਂ, ਸੱਚਾਈ ਕੁਝ ਹੋਰ ਹੁੰਦੀ ਹੈ। ਜੇ ਵਾਕਈ ਇਹ ਸੱਚਾਈ ਆ ਤਾਂ ਪੰਜਾਬ ਨੂੰ ਸੋਚਣਾ ਵਿਚਾਰਨਾ ਚਾਹੀਦਾ। ਜੀ ਜੀ ਜੀ। ਅਗਲੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਜੀਕੇ ਵੱਲੋਂ ਨਵੀਂ ਪਾਰਟੀ ਬਣਾਉਣ ਦਾ ਐਲਾਨ। ਚਲੋ ਮੁਬਾਰਕਾਂ ਜੀ, ਇਹਨਾਂ ਨੇ ਵੀ ਆਪਣਾ ਰਾਂਝਾ ਰਾਜੀ ਕਰ ਲਿਆ ਵਾ ਮਨਜੀਤ ਸਿੰਘ ਜੀਕੇ ਨੇ ਵੀ। ਖੈਰ ਦੇਖੋ, ਮਨਜੀਤ ਸਿੰਘ ਜੀਕੇ ਦਾ ਜਿੱਥੋਂ ਤੱਕ ਮਾਮਲਾ ਹੈ ਨਾ, ਜਿੰਨਾ ਕੁ ਮੈਨੂੰ ਯਾਦ ਹੈ ਕਿ ਮਨਜੀਤ ਸਿੰਘ ਜੀਕੇ ਦੀ ਪਹਿਲਾਂ ਵੀ ਪਾਰਟੀ ਸੀਗੀ। ਮਨਜੀਤ ਸਿੰਘ ਜੀਕੇ ਦੀ ਪਹਿਲਾਂ ਵੀ ਪਾਰਟੀ ਸੀ, ਜੇ ਮੈਂ ਭੁੱਲਦਾ ਨਹੀਂ ਆ ਤਾਂ ਸ਼ਾਇਦ ਉਹ 2008 ਦੇ ਵਿੱਚ ਮਰਜ਼ ਹੋਈ ਆ, 8-10 ਦੇ ਵਿੱਚ। ਇਹਨਾਂ ਨੇ ਮੈਨੂੰ ਪਤਾ 8 ਸਾਲ ਦੇ ਵਿੱਚ ਜਾਂ 10 ਸਾਲ ਦੇ ਵਿੱਚ। ਤਾਂ ਇਹ ਰਲੇਵਾ ਹੋਇਆ। ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਦਿੱਲੀ ਦੇ ਤਾਕਤ ਲੀਡਰ ਬਣੇ। ਪਰ ਉਸ ਤੋਂ ਬਾਅਦ ਤੁਹਾਨੂੰ ਪਤਾ ਹੀ ਆ ਕਿ ਗੁੱਟਬੰਦੀ ਹੋ ਗਈ, ਧੜੇਬੰਦੀ ਹੋ ਗਈ। ਉਹਦੇ ਵਿੱਚ ਮਨਜੀਤ ਸਿੰਘ ਜੀਕੇ ਤੇ ਮਨਜਿੰਦਰ ਸਿੰਘ ਸਿਰਸਾ ਦੀ ਜਿਹੜੀ ਉਹ ਸ਼ਹਿ ਮਾਤ ਵਾਲੀ ਖੇਡ ਸੀਗੀ, ਉਹਦੇ ਵਿੱਚ ਮਾਤ ਪੈ ਗਈ ਮਨਜੀਤ ਸਿੰਘ ਜੀਕੇ ਨੂੰ। ਤਾਂ ਇਹ ਕਿਸ ਤਰੀਕੇ ਨਾਲ ਨੁੱਕਰੇ ਲੱਗੇ, ਕਿਸ ਤਰੀਕੇ ਨਾਲ ਇਹਨਾਂ ਦੇ ਖਿਲਾਫ ਬੰਦੇ ਭੁਗਤੇ, ਮਾਮਲੇ ਕਿੱਥੋਂ ਤੱਕ ਚਲੇ ਗਏ। ਹਾਲਾਂਕਿ ਮਨਜਿੰਦਰ ਸਿੰਘ ਸਿਰਸਾ ਨੂੰ ਇਹ ਲਪੇਟਦਾ ਕਿ ਸਾਰਾ ਕੁਛ ਇਹ ਕਰਾਈ ਗਿਆ। ਉਹ ਕਹਿੰਦੇ ਆ ਕਿ ਇਹਨਾਂ ਨੇ ਫੱਕੀਆਂ ਡਾ ਦਿੱਤੀਆਂ ਗੁਰੂ ਕੀ ਗੋਲਕ ਦੀਆਂ। ਪਤਾ ਨਹੀਂ ਕੌਣ ਸੱਚਾ ਕੌਣ ਝੂਠਾ। ਉਹ ਸਾਰੇ ਮਾਮਲੇ ਇੱਕ ਪਾਸੇ ਲਾਂਭੇ ਪਏ ਆ, ਦੂਸਰੇ ਪਾਸੇ ਮਨਜੀਤ ਸਿੰਘ ਜੀਕੇ ਨੇ ਉਹ ਜਿਵੇਂ ਮਲਾਹ ਵੀਰੇ ਦਾ ਗਾਣਾ ਸੀ ਨਾ ਕਿ ਵੰਜ ਬਰਾਬਰ ਗੱਡਾਂਗੇ, ਵੰਜ ਬਰਾਬਰ ਗੱਡ ਦਿੱਤਾ ਵਾ। ਤਾਂ ਹੁਣ ਇੱਕ ਚੀਜ਼ ਹੋਰ ਵੀ ਦੇਖਣੀ ਪਊਗੀ ਕਿ ਪਿੱਛੇ ਜੇ ਸਰਨਾ ਬ੍ਰਦਰਸ ਤੋਂ ਇੱਕ ਸਰਨਾ ਜੀ ਨੇ ਜਾ ਕੇ ਮੁਲਾਕਾਤ ਕੀਤੀ ਸੀਗੀ, ਤਾਂ ਕਾਫੀ ਇਹਨਾਂ ਦੀਆਂ ਜੱਫੀਆਂ ਜਿਹੜੀਆਂ ਉਹ ਘੁੱਟ ਕੇ ਪਈਆਂ ਸੀਗੀਆਂ ਤੇ ਲੋਕਾਂ ਨੂੰ ਲੱਗਦਾ ਸੀਗਾ ਕਿ ਇਹ ਸਰਨਾ ਬ੍ਰਦਰਸ ਦੀ ਜਿਹੜੀ ਪਾਰਟੀ ਹੈ ਉਹਨਾਂ ਦੇ ਨਾਲ ਜਾ ਸਕਦੇ ਆ। ਉਦੋਂ ਮਤਲਬ ਕਿ ਇੱਕ ਇਮਕਾਨ ਬਣਿਆ ਸੀਗਾ, ਇੱਕ ਸੰਭਾਵਨਾ ਬਣੀ ਸੀਗੀ। ਪਰ ਉਹ ਚੀਜ਼ ਜਿਹੜੀ ਆ ਉਹ ਰੱਦ ਹੋ ਗਈ। ਅੱਜ ਮਨਜੀਤ ਸਿੰਘ ਜੀਕੇ ਨੇ ਆਪਣੀ ਪਾਰਟੀ ਦਾ ਐਲਾਨ ਕਰ ਦਿੱਤਾ ਵਾ ਤੇ ਇਸ ਪਾਰਟੀ ਬਾਰੇ ਉਹ ਕਹਿੰਦੇ ਕਿ ਬਕਾਇਦਾ 2 ਅਕਤੂਬਰ ਨੂੰ ਐਲਾਨ ਕੀਤਾ ਜਾਊਗਾ, ਸਾਰਾ ਕੁਝ ਬਾਅਦ ਚ ਦੱਸਿਆ ਜਾਊਗਾ। ਯਾਨੀ ਪਾਰਟੀ ਉਹਨਾਂ ਨੇ ਐਲਾਨ ਦਿੱਤੀ ਆ। ਤੇ ਹੁਣ ਦੇਖੋ ਕੀ ਬਣਦਾ, ਇਹ ਕਿੰਨੇ ਕੁ ਫਾਇਦੇ ਚ ਰਹਿੰਦਾ ਇਹ ਫੈਸਲਾ ਕਿ ਮਨਜਿੰਦਰ ਸਿੰਘ ਸਿਰਸਾ ਉੱਥੇ ਸਥਾਪਿਤ ਕਰਨ ਕਰਕੇ ਮਨਜੀਤ ਸਿੰਘ ਜੀਕੇ ਜਿਹੜਾ ਝਟਕਾ ਦਿੱਤਾ ਗਿਆ, ਜਾਂ ਫਿਰ ਨੁਕਸਾਨ ਹੋਊਗਾ ਇਸ ਚੀਜ਼ ਦਾ। ਕਿਉਂਕਿ ਨੁਕਸਾਨ ਤੇ ਇੱਕ ਧਿਰ ਨੂੰ ਹੋਣਾ ਹੀ ਹੋਣਾ, ਚਾਹੇ ਜੀਕੇ ਨੂੰ ਹੋਵੇ ਚਾਹੇ ਸਰਨਾ ਨੂੰ ਹੋਵੇ। ਸਰਨਾ ਤਾਂ ਵੈਸੇ ਵੀ ਚੱਕੀ ਜਾਂਦੇ ਆ, ਜਾਂ ਫਿਰ ਅਕਾਲੀ ਦਲ ਬਾਦਲ ਨੂੰ। ਤਾਂ ਕਿਤੇ ਇਹ ਨਾ ਹੋਵੇ ਕਿ ਅੱਗੇ ਇੱਕ ਸਰਸੇ ਵਾਲਿਆਂ ਨੂੰ ਲੈ ਬੈਠਾ ਸੀਗਾ, ਇਹ ਦੂਸਰੇ ਨੂੰ ਪਿੱਟਦੇ ਫਿਰਨ ਕਿ ਤੇਰੇ ਪੈਰੋਂ ਇੱਥੋਂ ਵੀ ਕਹਾਣੀ ਵਿਗੜ ਗਈ ਆ। ਬਾਕੀ ਇਹ ਸਾਰੀਆਂ ਚੀਜ਼ਾਂ ਚੱਲਦੀਆਂ ਰਹਿਣੀਆਂ ਆ। ਇਹਨਾਂ ਨੂੰ ਚਾਹੀਦਾ ਆ ਕਿ ਜਿਸ ਕੰਮ ਲਈ ਇਹ ਜ਼ਿੰਮੇਵਾਰੀ ਉੱਠਦੇ ਆ ਉਸ ਕੰਮ ਨੂੰ ਅੱਗੇ ਤੋਰਨ, ਮਤਲਬ ਕਿ ਪੰਥ ਦੀ ਸੇਵਾ, ਕੌਮ ਦੀ ਸੇਵਾ ਉਹ ਕਰਨ। ਪਰ ਇਹਨਾਂ ਦਾ ਹਾਲ ਇਹ ਆ ਕਿ ਮੂੰਹ ਦੀ ਲਹਿਰ ਹੱਥਾਂ ਦੀ ਹੜਤਾਲ ਹੈ। ਜੀ ਜੀ। ਅਗਲੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਪੰਜਾਬ ਦੇ 4 ਵਿਧਾਨ ਸਭਾ ਹਲਕਿਆਂ ਤੇ ਜਿਮਨੀ ਚੋਣ ਦਾ ਐਲਾਨ 2-4 ਦਿਨਾਂ ਚ। ਹਾਂ ਲੱਗਦਾ, ਦੇਖੋ ਚਰਚੇ ਚੱਲਦੇ ਪਏ ਆ। ਹਰਿਆਣੇ ਬਾਰੇ ਵੀ ਅੱਜ ਖਬਰ ਆਉਂਦੀ ਪਈ ਸੀਗੀ ਕਿ ਕਿਸੇ ਵੇਲੇ ਵੀ ਐਲਾਨ ਹੋ ਸਕਦਾ। ਇਹਦਾ ਕਿਆਫਾ ਕਿ ਸ਼ਾਇਦ ਉੱਥੇ ਵੀ ਇਲੈਕਸ਼ਨ ਹੋ ਜਾਊਗਾ। ਤਾਂ ਜਦੋਂ ਹੀ ਇੱਧਰੋਂ ਕੋਈ ਐਲਾਨ ਹੋਊਗਾ, ਕਿਉਂਕਿ ਐਲਾਨ ਬਸ ਦੱਸਦੇ ਕਿ 2-4 ਦਿਨ ਦੇ ਅੰਦਰ ਅੰਦਰ ਹੋਣਾ, ਤਾਂ ਪੰਜਾਬ ਬਾਰੇ ਸਮਝਿਆ ਜਾਂਦਾ ਕਿ ਐਲਾਨ ਨਾਲ ਹੀ ਆ ਜਾਏਗਾ। ਤੇ 4 ਸੀਟਾਂ ਜਿਹੜੀਆਂ ਸਭਨਾਂ ਨੂੰ ਪਤਾ ਹੀ ਹੈ ਕਿਹੜੀਆਂ ਕਿਹੜੀਆਂ, ਜਲਾਲਾਬਾਦ ਵਾ, ਫਿਰ ਇਸ ਤੋਂ ਇਲਾਵਾ ਫਗਵਾੜਾ। ਇਹ ਦੋਵੇਂ ਉਹ ਸੀਟਾਂ ਜਿਨ੍ਹਾਂ ਤੋਂ MLA MP ਬਣ ਕੇ ਗਏ, ਯਾਨੀ ਪ੍ਰਮੋਟ ਹੋ ਕੇ ਗਏ, ਪੰਜਾਬ ਨੇ ਪ੍ਰਮੋਟ ਕੀਤੇ ਆ। ਫਿਰ 2 ਜਿਹੜੇ ਆ ਉਹ ਹੋਰ ਹਲਕੇ ਆ, ਇੱਕ ਹੈਗਾ ਦਾਖਾਂ ਦਾ ਤੇ ਦੂਸਰਾ ਮੁਕੇਰੀਆਂ ਦਾ, ਜਿੱਥੋਂ ਰਜਨੀਸ਼ ਕੁਮਾਰ ਬੱਬੀ ਜੀ ਫੌਤ ਹੋ ਗਏ ਸੀਗੇ ਤਾਂ ਉਹਨਾਂ ਦੀ ਸੀਟ ਖਾਲੀ ਹੋਈ ਸੀ। ਇਹ 4 ਹਲਕੇ ਆ ਤੇ ਦੱਸਦੇ ਆ ਕਿ ਇਹਨਾਂ ਦੇ ਵਿੱਚ ਹਲਚਲ ਹੋ ਗਈ ਆ ਕਾਂਗਰਸੀਆਂ ਦੇ ਵਿੱਚ ਸ਼ੁਰੂ। ਤੇ ਇਹਨਾਂ ਦੇ ਵੱਡੇ ਕੁਝ ਲੀਡਰ ਆ ਜਿਹੜੇ ਉਹ ਦਿੱਲੀ ਦੇ ਵਿੱਚ ਜਾ ਬੈਠੇ ਆ, ਵਿਚਾਰ ਵਟਾਂਦਰਾ ਕਰਦੇ ਪਏ ਆ ਕਿ ਕਿੱਥੋਂ ਕਿਹੜੇ ਬੰਦੇ ਨੂੰ ਮੈਦਾਨ 'ਚ ਉਤਾਰਿਆ ਜਾਵੇ। ਕਿਉਂਕਿ ਜੇ ਹੁਣ ਤੁਸੀਂ ਦੇਖੋਗੇ ਨਾ ਇਹਨਾਂ ਦੇ ਕੋਲ ਦਾਖਾਂ ਦੀ ਸੀਟ ਆ, ਨਾ ਜਲਾਲਾਬਾਦ ਵਾਲੀ ਆ, ਨਾ ਇਹਨਾਂ ਦੇ ਕੋਲ ਫਗਵਾੜੇ ਵਾਲੀ ਆ। ਮਤਲਬ ਕਿ 4 ਚੋਂ ਜੇ ਲਾਈਏ ਤਾਂ ਸਿਰਫ ਇੱਕੋ ਹੀ ਆ ਜਿਹੜਾ ਹਲਕਾ ਮੁਕੇਰੀ ਆ, ਜਿੱਥੋਂ ਇਹਨਾਂ ਦਾ ਆਪਣਾ MLA ਚੁਣਿਆ ਗਿਆ ਸੀਗਾ। ਤਾਂ ਇਹਨਾਂ ਦਾ ਬਹੁਤ ਜ਼ਿਆਦਾ ਮਗਜ਼ ਇਸ ਗੱਲ ਤੇ ਖਪਾਈ ਹੋਊਗਾ ਕਿ ਬੰਦੇ ਕਿਹੜੇ ਮੈਦਾਨ 'ਚ ਉਤਾਰੇ ਜਾਣ। ਕਿਉਂਕਿ ਦੇਖੋ ਇਹਨਾਂ ਨੇ 4 ਚੋਣਾਂ ਕਰਵਾਉਣੀਆਂ ਪਹਿਲਾਂ, ਤੇ 4 ਉਸ ਤੋਂ ਬਾਅਦ ਇਹਨਾਂ ਨੂੰ ਸ਼ਾਇਦ ਕਰਵਾਉਣੀਆਂ ਪੈ ਸਕਦੀਆਂ, ਜਿਨ੍ਹਾਂ ਦੇ ਅਸਤੀਫੇ ਇਹਨਾਂ ਨੇ ਰੋਕ ਕੇ ਰੱਖੇ ਹੋਏ ਆ। ਤਾਂ ਜੇ ਮੰਨ ਲਓ 4 'ਚ 2 ਵੀ ਹਾਰਦੇ ਆ, ਜ਼ਿਮਨੀ ਚੋਣਾਂ 2 ਵੀ ਹਾਰਦੇ ਆ,
ਹਾਲਾਂਕਿ 3 ਇਲਾਕੇ ਜਿਹੜੇ ਆ ਉਹ ਇਹਨਾਂ ਦੇ ਵਿਰੋਧੀਆਂ ਨੇ ਜਿੱਤੇ ਹੋਏ ਆ, 3 ਜਿਹੜੇ ਇਹਨਾਂ ਦੇ ਹਲਕੇ ਆ। ਤਾਂ ਜੇ ਮੰਨ ਲਓ 2 ਵੀ ਹਾਰਦੀ ਆ, ਅੱਜ ਦੀ ਜੋ ਇਸ ਸਮੇਂ ਦੀ ਆਪਾਂ ਦੇਖੀਏ ਸਾਰੇ ਦ੍ਰਿਸ਼ਟਾਂਤ ਦੀ ਕਹਾਣੀ ਹੈ ਜਿਹੜੀ, ਜੇ ਕਾਂਗਰਸ 2 ਵੀ ਹਾਰਦੀ ਆ ਤਾਂ ਇਹਨਾਂ ਦਾ ਡਾਊਨਫਾਲ ਹੈ। ਵੈਸੇ ਤਾਂ ਡਾਊਨਫਾਲ ਸ਼ੁਰੂ ਹੋ ਚੁੱਕਾ, ਪਰ ਉਹ ਬਹੁਤ ਤੇਜ਼ੀ ਨਾਲ ਤਿਲਕਵਾਂ ਡਾਊਨਫਾਲ ਸ਼ੁਰੂ ਹੋ ਜਾਏਗਾ। ਜੀ ਜੀ ਬਿਲਕੁਲ। ਅਗਲੀ ਜਿਹੜੀ ਗੱਲ ਕਰਦਾ, ਕਹਿੰਦੇ ਪਟਵਾਰੀ ਦੀ ਹੋਈ ਬਦਲੀ, ਆਪਣੀ ਥਾਂ ਇਹ ਨਵੇਂ ਪਟਵਾਰੀ ਨੂੰ ਕਟਵਾਉਣ ਦੀ ਦਿੱਤੀ ਸਪਾਰੀ। ਆ ਦੇਖ ਲਓ ਤੀਜਾ ਦਿਨ ਆ ਤੇ ਪੰਜਾਬ ਲਈ ਬੜੀਆਂ ਨਿਆਰੀਆਂ ਖਬਰਾਂ ਆਉਣ ਰਹੀਆਂ। ਸਹੀ ਗੱਲ। ਪਹਿਲਾਂ ਸਭ ਤੋਂ ਕੀ ਹੋਇਆ ਕਿ 9/11 ਆ ਗਿਆ, ਜਾਨੀ ਇਧਰੋਂ ਜਿਹੜਾ ਸਿੰਗਰਾਂ ਵਾਲਾ ਪੰਗਾ। ਫਿਰ ਇੱਕ ਬਾਬੇ ਨੇ ਦੂਸਰੇ ਬਾਬੇ ਤੇ ਜਾ ਕੇ ਮਾਣਹਾਨੀ ਦਾ ਕੇਸ ਕਰ ਦਿੱਤਾ, ਜਾਨੀ ਉਹ ਰੰਧਾਵੇ ਵਾਲੇ ਜਿਹੜੇ ਉਹਨਾਂ ਦੇ ਸਪੁੱਤਰ ਨੇ ਜਾ ਕੇ ਢੱਡਰੀਆਂ ਵਾਲੇ ਤੇ ਮਾਣਹਾਨੀ ਦਾ ਕੇਸ ਕਰ ਦਿੱਤਾ। ਮਤਲਬ ਕਿ ਪ੍ਰਚਾਰਕ ਤੇ ਮਾਣਹਾਨੀਆਂ ਦਾ ਪਰਚਾ ਕਰਵਾ ਲਿਆ। ਇਹ ਦੂਸਰੀ ਵੱਡੀ ਖਬਰ ਸੀ। ਤੇ ਅੱਜ ਤੁਸੀਂ ਕੱਚ ਚੋਂ ਮੂੰਗਲੀ ਕੱਢ ਮਾਰੀ ਆ ਕਿ ਪਟਵਾਰੀ ਨੇ ਬਦਲੀ ਹੋਣ ਤੇ ਦੂਜਾ ਪਟਵਾਰੀ ਹੈ ਜਿਹੜਾ ਉਹ ਵਿਚਾਰਾ ਨੇ ਅੱਕਾਂ ਬਦੋਸ਼ਾ ਹੀ ਰਗੜ ਦਿੱਤਾ ਤੇ ਜਾ ਜਾਂਦੀ ਹੋ ਜਾਣੀ। ਜੇ ਕਿਤੇ ਮਾੜੀ ਮੋਟੀ ਪ੍ਰੈਣ, ਮਾੜੀ ਮੋਟੀ ਕੋਈ ਰੌੜ ਗਾਹ ਦੀ ਹੋਰ ਕੋਈ ਵੱਜ ਜਾਂਦੀ, ਕਿਉਂਕਿ ਇਹਦੇ ਸੱਟ ਵਾਹਵਾ ਲੱਗੀ ਆ, 15 ਟਾਂਕੇ ਲੱਗੇ ਇਹਦੇ ਸਿਰ ਦੇ ਵਿੱਚ। ਤੇ ਇਹ ਮੁੰਡਾ ਜਿਹੜਾ ਇਹਨੇ ਪਹਿਲੀ ਵਾਰੀ ਜੁਆਇਨਿੰਗ ਕਰਨੀ ਸੀ, ਮਤਲਬ ਕਿ ਇਹਦੀ ਪਹਿਲੀ ਸੀਟ ਸੀਗੀ ਜਿੱਥੇ ਜਾ ਰਿਹਾ ਸੀਗਾ। ਤੇ ਜਿਹੜਾ ਇਹਦੀ ਥਾਂ ਤੇ ਪੁਰਾਣਾ ਪਟਵਾਰੀ ਬੈਠਾ ਸੀਗਾ, ਉਹਨੂੰ ਪਤਾ ਨਹੀਂ ਇੱਥੇ ਕੀ ਮਿੱਠਾ ਮਿਲਦਾ ਸੀਗਾ। ਉਹ ਕੁਕੜੀ ਵਾਂਗੂ ਇੱਥੇ ਜਗ੍ਹਾ ਤੇ ਬਸ ਕੜੁੱਕ ਮੱਲ ਕੇ ਬੈਠਣਾ ਚਾਹੁੰਦਾ ਸੀਗਾ ਕਿ ਮੈਂ ਇੱਥੋਂ ਨਹੀਂ ਹਿੱਲਣਾ। ਤਾਂ ਉਹ ਦੱਸਦੇ ਆ ਕਿ ਉਹਨੇ ਆਪਣੇ ਮਿੱਤਰਾਂ ਦੇ ਨਾਲ ਪਲੈਨਿੰਗ ਕੀਤੀ, ਸਪਾਰੀ ਦੇ ਦਿੱਤੀ। ਦੇਖੋ ਕੈਸਾ ਪਟਵਾਰੀ ਆ, ਸਪਾਰੀ ਦੇ ਰਿਹਾ ਕਿ ਆ ਜਿਹੜਾ ਨਵਾਂ ਪਟਵਾਰੀ ਆ ਰਿਹਾ ਇਹਦੀ ਤੁਸੀਂ ਥੋੜੀ ਜਿਹੀ ਝੱਡ ਕਰ ਦਿਓ। ਤੇ ਉਹ ਪਿਆ ਤੇ ਸੱਟ ਜ਼ਿਆਦਾ ਲੱਗੀ, 15 ਟਾਂਕੇ ਸਿਰ ਦੇ ਵਿੱਚ ਵੱਜੀ। ਤੇ ਪਹਿਲੀ ਉਹਦੀ ਪੋਸਟਿੰਗ ਸੀ ਉਹ ਮੁੰਡੇ ਦੀ, ਤਾਂ ਜਦੋਂ ਸੱਟ ਵੱਜੀ ਪਟਵਾਰੀ ਦੀ ਤਾਂ ਲਾਲਾ ਹੋ ਗਈ। ਪਰ ਪੂਰੇ ਪੰਜਾਬ ਦੇ ਵਿੱਚੋਂ ਰਿਐਕਸ਼ਨ ਆਏ ਕਿ ਕੀ ਚੱਲਦਾ ਪਿਆ, ਤੇ ਮੁੰਡਾ ਮਰ ਜਾਣਾ ਸੀਗਾ ਜੇ ਸੱਟ ਕਿਤੇ ਥੋੜੀ ਜਿਹੀ ਹੋਰ ਲੱਗ ਜਾਂਦੀ। ਫਿਰ ਇਹਨਾਂ ਨੇ ਥੋੜੀ ਜਿਹੀ ਮੁਸਤੈਦੀ ਦਿਖਾਈ ਹੈ ਲੁਧਿਆਣਾ ਪੁਲਿਸ ਨੇ ਤੇ ਬੰਦੇ ਫੜ ਲਿਆ। ਯਾਨੀ ਕਹਿਣ ਦਾ ਮਤਲਬ ਕਿ ਦੋਸ਼ੀ ਉਹੀ ਨਿਕਲਿਆ ਜਿਹੜਾ ਕਿ ਪਹਿਲਾਂ ਉੱਥੇ ਪਟਵਾਰੀ ਦੇ ਤੌਰ ਤੇ ਤੈਨਾਤ ਸੀਗਾ। ਤੇ ਬੜੀ ਹੈਰਾਨ ਕਰਨ ਵਾਲੀ ਗੱਲ ਆ ਕਿ ਜੇ ਇਸ ਤਰ੍ਹਾਂ ਬਦਲੀਆਂ ਤੋਂ ਇਹ ਹਮਲੇ ਸ਼ੁਰੂ ਕਰ ਦੇਣਗੇ ਤਾਂ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦਾ ਤਾਲਮੇਲ ਕਿਸ ਤਰ੍ਹਾਂ ਦਾ ਹੋਊਗਾ ਸਰਸ਼ਾਈ ਦੇ ਵਿੱਚ, ਕਿਸ ਤਰ੍ਹਾਂ ਕਰਮਚਾਰੀ ਰਲ ਮਿਲ ਕੇ ਚੱਲਣਗੇ। ਬੜੀ ਮੈਂ ਕਹਿੰਦਾ ਕਿ ਇੱਕ ਵਿਚਾਰਨ ਵਾਲੀ ਸਥਿਤੀ ਹੈ ਸਾਡੇ ਸਾਹਮਣੇ ਕਿ ਪਹਿਲਾਂ ਹੀ ਬਹੁਤ ਸਾਰੇ ਵਖਰੇਵੇਂ ਆਪਾਂ ਵੇਖਦੇ ਆ, ਯੂਨੀਅਨਾਂ ਬਣੀਆਂ, ਅਲੱਗ ਗਰੁੱਪ ਬਣੇ ਆ, ਅਲੱਗ ਧੜੇ ਬਣੇ ਆ। ਤਾਂ ਜੇ ਇਹ ਮਾਮਲੇ ਚੱਲ ਪਏ ਤੇ ਫਿਰ ਤੇ ਬਹੁਤ ਗੰਭੀਰ ਮਸਲਾ ਹੋ ਜਾਊਗਾ। ਵਾਕਈ ਜੀ ਜੀ ਜੀ। ਅਗਲੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਬਾਜਵਾ ਨੇ ਕਾਂਗਰਸੀਆਂ ਨੂੰ ਸ਼ਰਾਬ ਕੱਢਣ ਦੀ ਦਿੱਤੀ ਖੁੱਲੀ ਛੁੱਟੀ, ਅਕਾਲੀ ਦਲ ਨੇ ਮੰਗ ਲਿਆ ਅਸਤੀਫਾ। ਇਹ ਉਹਨਾਂ ਨੂੰ ਚਿੱਟੇ ਦਾ ਦੋਸ਼ ਲਾਉਂਦੇ ਹੁੰਦੇ ਸੀ ਉਸ ਟਾਈਮ ਕਿ ਇਹ ਚਿੱਟਾ ਵਿਕਾਉਂਦੇ ਆ ਜੀ, ਚਿੱਟਾ ਵੇਚਦੇ ਆ। ਇਹ ਹੁਣ ਸ਼ਰਾਬ ਤੇ ਆ ਗਏ ਆ। ਕਹਿੰਦਾ ਮਤਲਬ ਇਹ ਆ ਕਿ ਇੱਕ ਦੂਜੇ ਦੇ ਪੋਤੜੇ ਫੁੱਲੀ ਜਾਣੇ ਆ, ਕਰਨਾ ਕਿਸੇ ਨੇ ਕੱਖ ਨਹੀਂ ਹੈ। ਪਰ ਮੈਂ ਦੇਖੋ ਕਿਸੇ ਦੇ ਦੋਸ਼ ਨੂੰ ਕਿਸੇ ਦੇ ਦੋਸ਼ ਨਾਲ ਨਹੀਂ ਢੱਕੂਗਾ ਕਿ ਉਹਨਾਂ ਦੇ ਰਾਜ 'ਚ ਇਸ ਤਰ੍ਹਾਂ ਹੁੰਦਾ ਸੀ, ਇਹਨਾਂ ਦੇ ਰਾਜ 'ਚ ਇਸ ਤਰ੍ਹਾਂ ਹੋ ਰਿਹਾ, ਚਲੋ ਕੰਮ ਬਰਾਬਰ ਆ। ਨਹੀਂ, ਇਹ ਕਿਸੇ ਦੇ ਰਾਜ 'ਚ ਵੀ ਖਾਸ ਤੌਰ ਤੇ ਦੇਖੋ ਕ੍ਰਾਈਮ ਨਹੀਂ ਰੁਕਦਾ ਹੁੰਦਾ, ਇਸ ਤਰ੍ਹਾਂ ਦੀਆਂ ਚੀਜ਼ਾਂ ਨਹੀਂ ਰੁਕਦੀਆਂ ਹੁੰਦੀਆਂ। ਪਰ ਲੀਡਰਾਂ ਦਾ ਕੰਮ ਥੋੜ੍ਹੀ ਹੈ ਕਿ ਉਹ ਹੱਲਾਸ਼ੇਰੀ ਦੇਣ, ਤੇ ਜੇ ਉਹ ਹੱਲਾਸ਼ੇਰੀ ਦਿੰਦੇ ਆ ਤਾਂ ਫਿਰ ਤਾਂ ਸਮਝ ਲਓ ਕਿ ਉਹਨਾਂ ਦਾ ਬਰਬਾਦੀ ਦੇ ਵਿੱਚ ਕੋਈ ਨੂਰ ਨੇ ਗਾਣਾ ਗਾਇਆ ਸੀ, ਸਾਡੀ ਬਰਬਾਦੀ ਵਿੱਚ ਅੜੀਏ ਕੁਛ ਤੇਰਾ ਵੀ ਹੱਥ ਲੱਗਦਾ, ਕੁਛ ਨੂੰ ਮੇਰੇ ਤੇਰਾ ਪੂਰਾ ਹੀ ਹੱਥ ਲੱਗਦਾ। ਤਾਂ ਕਹਿੰਦਾ ਮਤਲਬ ਇਹ ਕਿ ਅੱਜ ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਆ, ਜਿਹੜੇ ਇਹਨਾਂ ਦੇ ਮਾਝਾ ਜ਼ੋਨ ਦੇ ਹੈਗੇ ਆ ਪ੍ਰਧਾਨ ਰਵੀ ਕਿਰਨ ਸਿੰਘ ਕਾਲੋ, ਤਾਂ ਉਹਨਾਂ ਨੇ ਦੋਸ਼ ਲਾਏ ਆ ਕਿ ਬੀਤੇ ਦਿਨ ਹੀ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਕੋਈ ਸਰਪੰਚ ਫੜਿਆ ਗਿਆ, ਐਕਸਾਈਜ਼ ਵਿਭਾਗ ਨੇ ਉਹਦੇ ਘਰ ਰੇਡ ਕੀਤੀ ਸੀਗੀ। ਉਹਦੀ ਵੀਡੀਓ ਜਿਹੜੀ ਉਹ ਵਾਇਰਲ ਹੋਣ ਡਈ ਆ ਕਿਉਂਕਿ ਉਹ ਆਪ ਇਹ ਗੱਲ ਕਹਿੰਦਾ ਪਿਆ ਕਿ ਮੈਨੂੰ ਬਾਜਵਾ ਨੇ ਕਿਹਾ, ਮੈਂ ਉਹਦੇ ਕਹਿਣ ਤੇ ਇਹ ਸਭ ਕੁਛ ਕਰਦਾ ਪਿਆ ਤੇ ਤੁਸੀਂ ਮੈਨੂੰ ਨਹੀਂ ਫੜ ਸਕਦੇ। ਤਾਂ ਇਹ ਜਿਹੜਾ ਬੰਦਾ ਵਾ ਉਹਦੇ ਬਾਰੇ ਇਹ ਵੀ ਦੱਸਿਆ ਇਹਨਾਂ ਨੇ ਕਿ ਸਰਕਾਰੀ ਡੀਪੂ ਵਿੱਚ ਕੀਤੇ ਘਪਲੇ ਦੇ ਮਾਮਲੇ 'ਚੋਂ ਪਹਿਲਾਂ ਵੀ ਜੇਲ੍ਹ ਜਾ ਚੁੱਕਿਆ ਵਾ। ਤੇ ਇਹ ਚੀਜ਼ਾਂ ਜਿਹੜੀਆਂ ਦੇਖੋ ਚੰਗੀਆਂ ਨਹੀਂ ਹੈ। ਹੁਣ ਇਹ ਦੋਸ਼ ਲਾ ਰਹੇ ਆ, ਇਹਨਾਂ ਨੇ ਬਕਾਇਦਾ ਪ੍ਰੈਸ ਕਾਨਫਰੰਸ ਕੀਤੀ ਆ। ਹਾਲਾਂਕਿ ਤ੍ਰਿਪਤਰਜਿੰਦਰ ਸਿੰਘ ਬਾਜਵਾ ਦਾ ਕੋਈ ਅਧਿਕਾਰਤ ਬਿਆਨ ਨਹੀਂ ਆਇਆ, ਇਹਦੇ ਤੇ ਰਿਐਕਸ਼ਨ ਨਹੀਂ ਆਇਆ। ਜਦੋਂ ਉਹ ਆਇਆ ਉਹ ਵੀ ਵੇਖਦੇ ਆ ਕੀ ਆਉਂਦਾ। ਪਰ ਜੇ ਇਸ ਤਰ੍ਹਾਂ ਹੋਇਆ, ਜੇ ਕਿਸੇ ਇਲਾਕੇ ਦੇ ਵਿੱਚ ਕਿਸੇ ਵਿਅਕਤੀ ਵਿਸ਼ੇਸ਼ ਨੂੰ ਇਸ ਤਰ੍ਹਾਂ ਦੀ ਖੁੱਲ੍ਹ ਦਿੱਤੀ ਜਾਂਦੀ ਹੈ, ਗਲਤ ਗੱਲ ਆ। ਚਾਹੇ ਉਹ ਸ਼ਰਾਬ ਦੀ ਹੈ ਚਾਹੇ ਭੁੱਕੀ ਦੀ, ਕਿਉਂਕਿ ਜੇ ਸ਼ਰਾਬ ਵਾਲਾ ਨਿਕਲੂ ਕੱਲ ਨੂੰ ਭੁੱਕੀ ਵਾਲਾ ਵੀ ਕੋਈ ਨਿਕਲੂ। ਕਿ ਮੈਨੂੰ ਕਿਹਾ ਜੀ, ਉਹ ਕਹਿੰਦਾ ਕਿ ਕਿਲੋ 2 ਕਿਲੋ ਲਿਆ ਕਰ, ਕਿਲੋ ਕੋ ਖਾ ਲਿਆ ਕਰ, ਕਿਲੋ ਕੋ ਵੇਚ ਦਿਆ ਕਰ।
ਫਿਰ ਚਿੱਟੇ ਵਾਲਾ ਵੀ ਕਹਿ ਦੂਗਾ ਉਹ ਕਿ ਉਹ ਸਾਹਿਬ ਕਹਿੰਦੇ ਆ ਸਾਡੇ ਜਿਹਨਾਂ ਨੂੰ ਅਸੀਂ ਵੋਟਾਂ ਪਾਈਆਂ ਹੈਗੀਆਂ, ਉਹ ਕਹਿੰਦੇ ਕਿ 5-7 ਬਿੱਟਾਂ ਡੇਲੀ ਦੀਆਂ ਲਿਆ ਕਰੋ, 2 ਕੁ ਲਾ ਲਿਆ ਕਰੋ ਇੰਜੈਕਸ਼ਨ 'ਚ, 3 ਝੱਟ ਪਾ ਲਿਆ ਕਰੋ, ਘੱਟੋ ਘੱਟ ਘਰ ਦੇ ਭਾਂਡੇ ਨਹੀਂ ਵੇਚੋਗੇ, ਇਹ ਚੰਗਾ ਕਾਰੋਬਾਰ ਆ। ਤਾਂ ਫਿਰ ਇਸ ਤਰ੍ਹਾਂ ਸਾਰੇ ਹੀ ਆਪੋ ਆਪਣਾ ਤਰਕ ਦੇਣਗੇ ਇੱਦਾਂ ਦੀਆਂ ਚੀਜ਼ਾਂ। ਬਾਕੀ ਤ੍ਰਿਪਤਜਿੰਦਰ ਸਿੰਘ ਬਾਜਵਾ ਨੇ ਤੇ ਇੱਕ ਵਾਰੀ ਇੱਕ ਕਮਾਲ ਦਾ ਕੰਮ ਕੀਤਾ ਸੀਗਾ, ਜਿਹੜਾ SDM ਕਾਗਜ਼ਾਂ 'ਚ ਭਗੌੜਾ ਸੀਗਾ ਤੇ ਉਹਨੂੰ ਆਪਣੇ ਹਲਕੇ 'ਚ ਲੈ ਗਏ। ਪੱਤਰਕਾਰਾਂ ਨੇ ਪੁੱਛਿਆ ਕਿ ਇਹਦੇ 'ਚ ਤਾਂ ਗਵਰਨ ਦਾ ਦੋਸ਼ ਚੱਲਦਾ, ਇਹਦੇ ਤੇ ਮਾਮਲਾ ਚੱਲਦਾ। ਉਹ ਕਹਿੰਦਾ ਇਸੇ ਕਰਕੇ ਤੇ ਨਲਾਇਕ ਨੂੰ ਇੱਥੇ ਲੈ ਕੇ ਆਇਆ, ਮੇਰੇ ਹਲਕੇ 'ਚ ਰਹੂਗਾ ਤੇ ਮੰਤਰੀ ਦਾ ਘੱਟੋ ਘੱਟ ਇਹਨੂੰ ਡਰ ਤੇ ਰਹੂਗਾ। ਦੱਸੋ ਕੀ ਕਰੋਗੇ ਤੁਸੀਂ? ਜੀ 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 ਜਾਂਦੇ ਜਾਂਦੇ ਮਿੰਟੂ ਜੀ ਗੱਲ ਕਰਦੇ ਆ ਮੁਹਾਲੀ ਤੋਂ, ਜਿਹੜਾ ਤੁਸੀਂ ਗੱਲ ਕਰਦੇ ਆ ਸਿੰਗਰਾਂ ਵਾਲੀ, 2 ਦਿਨਾਂ ਦੇ ਰਿਮਾਂਡ ਤੇ ਹੋਣਾ ਗਾਇਕ ਐਲੀ ਮੰਗਟ। ਹਾਂ ਦੇਖੋ 2 ਦਿਨ ਦਾ ਰਿਮਾਂਡ ਆ ਜਿਹੜਾ ਉਹ ਕਾਫੀ ਕ੍ਰੂਸ਼ਲ ਰਿਮਾਂਡ ਹੋ ਸਕਦਾ ਐਲੀ ਮੰਗਟ ਲਈ, ਕਿਉਂਕਿ ਇੱਥੇ ਚਮਾਸੇ ਬੜੇ ਆ, ਗਰਮੀ ਬੜੀ ਆ, ਤੇ ਜੇ ਉਹਨੂੰ ਕੋਈ ਐਸਾ ਟ੍ਰੀਟਮੈਂਟ ਨਾ ਦਿੱਤਾ ਜਿਹਨੂੰ VIP ਟ੍ਰੀਟਮੈਂਟ ਕਹਿੰਦੇ ਆ, ਤਾਂ ਫਿਰ ਮੱਛਰਾਂ ਨੇ ਜਦੋਂ ਕਬੱਡੀ ਖੇਡੀ ਤੇ ਉਹ ਪਤਾ ਨਹੀਂ ਹੁਣ ਕਿੱਥੇ ਰਹਿੰਦਾ, ਮੈਨੂੰ ਤੇ ਵੀ ਨਹੀਂ ਪਤਾ। ਕੈਨੇਡਾ ਮੈਂ ਤੇ ਮੈਂ ਕਹਾਂ ਮੈਂ ਤਾਂ ਉਹਨੂੰ ਜਾਣਦਾ ਨਹੀਂ, ਕੈਨੇਡਾ ਰਹਿੰਦਾ ਜਾਂ ਨਿਊਜ਼ੀਲੈਂਡ ਰਹਿੰਦਾ, ਪਰ ਰਹਿੰਦਾ ਕਿ ਠੰਡੇ ਮੁਲਕ 'ਚ ਹੋਊਗਾ। ਤੇ ਜੇ ਇੱਥੇ ਮੱਛਰਾਂ ਦੇ ਨਾਲ ਉਹਦਾ ਪੇਚਾ ਪੈ ਗਿਆ, ਹਵਾਲਾਤ ਦੇ ਮੱਛਰ, ਤੇ ਫੇਰ ਤਸੱਲੀ ਹੋ ਜਾਣੀ ਆ। ਤੇ ਮੈਂ ਤਾਂ ਕਹਿੰਦਾ ਕਿ ਦੂਜੇ ਨੂੰ ਵੀ ਬੰਦ ਕਰਕੇ ਦੇਖ ਲਓ, ਉਹਨੂੰ ਵੀ ਲੱਭਦੇ ਫਿਰਦੇ ਆ, ਤਾਂ ਘੱਟੋ ਘੱਟ ਇਹਨਾਂ ਨੂੰ ਪਹਿਲਾਂ ਪਤਾ ਲੱਗੇ ਕਿ ਇਹਨਾਂ ਲੜਾਈਆਂ ਦਾ, ਇਹਨਾਂ ਪੜ੍ਹਾਈਆਂ ਦਾ ਭਾਈ ਨਤੀਜਾ ਕੀ ਨਿਕਲਦਾ। ਤਾਂ ਰਿਮਾਂਡ ਤੇ ਗਿਆ ਚਲਾ 2 ਦਿਨ ਲਈ ਐਲੀ ਮੰਗਟ। ਇਹਨੂੰ ਪੱਤਰਕਾਰਾਂ ਨੇ ਅੱਜ ਸਵਾਲ ਕੀਤੇ। ਪੱਤਰਕਾਰ ਵੈਸੇ ਸਾਰੇ ਕੰਮ ਕਰ ਛੱਡ ਕੇ ਇਸ ਭਖਵੀਂ ਜੰਗ ਨੂੰ ਕਵਰ ਕਰਨ ਦੇ ਵਿੱਚ ਰੁੱਝੇ ਹੋਇਆ। ਦੂਸਰੇ ਮੁੱਦਿਆਂ ਨੂੰ ਕਿਹਾ ਗਿਆ ਕਿ ਤੁਸੀਂ ਲਾਈਨ 'ਚ ਲੱਗੇ ਰਹੋ, ਤੁਹਾਡੀ ਵਾਰੀ ਜ਼ਰੂਰ ਆਏਗੀ, ਜ਼ਰੂਰ ਆਊਗੀ, ਸ਼ਾਂਤ ਰਹੋ, ਟਿਕੇ ਰਹੋ। ਪਹਿਲਾਂ ਇਹ ਕੰਮ ਬਹੁਤ ਜ਼ਰੂਰੀ ਆ, ਕਿਉਂਕਿ ਪੰਜਾਬ ਦਾ ਸਾਰਾ ਕਾਰ ਵਿਹਾਰ ਇਸ ਮਾਮਲੇ 'ਚ ਖਲੋਤਾ। ਤਾਂ ਹੁਣ 2 ਦਿਨ ਦਾ ਰਿਮਾਂਡ ਆ, ਦੇਖਦੇ ਆ ਧਾਰਾ 295 ਇਹ ਵੀ ਲਾ ਦਿੱਤੀ ਗਈ ਆ। ਬਾਕੀ ਐਲੀ ਮੰਗਟ ਦੇਖੋ ਜੋ ਵੀ ਹੋਇਆ, ਮੈਂ ਤਾਂ ਕਹੂੰਗਾ ਕਿ ਬਹੁਤ ਅਨਫੋਰਚੂਨੇਟ ਆ ਜੋ ਵੀ ਹੋਇਆ ਦੋਨਾਂ ਧੜਿਆਂ ਦੇ ਦਰਮਿਆਨ। ਪਰ ਇਹਨਾਂ ਨੂੰ ਸੋਚਣਾ ਚਾਹੀਦਾ ਕਿ ਦੇਖੋ 295 ਇਹ ਲੱਗ ਗਈ, ਬਾਬਾ ਜੀ ਹੁਣ ਤੁਹਾਡਾ ਪਾਸਪੋਰਟ ਉਹਨਾਂ ਨੇ ਰੱਖ ਲੈਣਾ, ਕੋਰਟ 'ਚ ਰਖਾ ਲੈਣਾ, ਜ਼ਮਾਨਤ ਤੁਹਾਡੀ ਜਿਹੜੀ ਉਹ ਭਰੀ ਜਾਣੀ ਆ, ਬਾਹਰ ਤੁਸੀਂ ਜਾ ਨਹੀਂ ਸਕਦੇ ਜਦ ਤੱਕ ਉਹ ਕੇਸ ਨਹੀਂ ਨਿਬੜੂਗਾ। ਕੇਸ ਇੱਥੇ 4-4 ਸਾਲ ਵੀ ਚੱਲ ਜਾਂਦੇ, 14-14 ਸਾਲ ਵੀ ਚੱਲ ਜਾਂਦੇ ਆ ਜੇ ਚੱਲਣ ਤੇ ਆਉਣ। ਤੇ ਹਾਲੇ ਵੀ ਮੌਕਾ ਉਹਨਾਂ ਵੀ ਬਾਹਰ ਜਾਣਾ। ਅੱਜ ਮੰਨ ਲਓ ਪੰਜਾਬ ਫੇਰ ਘਿਰਿਆ, ਕੱਲ ਨੂੰ ਜਾ ਕੇ ਉਹ ਕਿਤੇ ਹੱਥੀ ਪੈ ਜਾਣਗੇ, ਉਹਦੇ 'ਚ ਨਿਕਲਣਾ ਕੀ ਆ? ਤੁਸੀਂ ਆਪੋ ਆਪਣਾ ਕੰਮ ਕਰੋ, ਦੂਜਿਆਂ ਨੂੰ ਕੰਮ ਕਰਨ ਦਿਓ। ਪਰ ਐਲੀ ਮੰਗਟ ਨੇ ਜੋ ਕੀਤਾ ਉਹਦੀ ਨਜ਼ਰ ਦੇ ਵਿੱਚ ਠੀਕ ਹੋ ਸਕਦਾ ਕਿ ਮੈਂ ਸਮਾਂ ਮਿੱਥਿਆ ਸੀ ਤੇ ਮੈਂ ਮਿੱਥੇ ਸਮੇਂ ਤੇ ਆ ਗਿਆ, ਪਰ ਜੇ ਓਵਰਆਲ ਵੇਖੀਏ, ਇਸ ਗੱਲ ਦਾ ਸਿੱਟਾ ਵੇਖੀਏ, ਤਾਂ ਉਹ ਇਹੋ ਜਿਹਾ ਕਿ ਅੱਜ ਦੀ ਤਰੀਕ ਦੇ ਵਿੱਚ ਉਹ ਕਸੂਤਾ ਫਸ ਗਿਆ। 295 ਲਾਤੀ, ਦੂਸਰੀਆਂ ਧਾਰਾਵਾਂ ਲਾ ਦਿੱਤੀਆਂ, ਪਾਸਪੋਰਟ ਉਹਦਾ ਜ਼ਬਤ ਕਰ ਲੈਣਾ। ਜੇ ਨਾ ਨਿਬੜਿਆ ਮਾਮਲਾ ਤੇ ਤੁਹਾਨੂੰ ਪਤਾ ਲਮਕਾਉਣ ਨੂੰ ਆਉਣ ਤਾਂ ਫਿਰ ਕਿੰਨਾ ਲਮਕਾ ਲੈਂਦੇ ਆ। ਤੇ ਖੱਟਿਆ ਕੀ ਇਹਦੇ 'ਚ? ਕੁਛ ਵੀ ਨਹੀਂ। ਇਹਨਾਂ ਨੇ ਕੋਈ ਜ਼ਮੀਨ ਵੰਡਣੀ ਸੀ, ਕੋਈ ਇਹਨਾਂ ਦੀ ਟਾਹਲੀ, ਕਿੱਥੋਂ ਚੱਲਿਆ ਕੰਮ, ਕਿੱਥੇ ਪਹੁੰਚ ਗਿਆ? ਦੋਵੇਂ ਆਪੋ ਆਪਣਾ ਕੰਮ ਕਰਨ, ਦੋਵੇਂ ਆਪੋ ਆਪਣੇ ਢੰਗ ਨਾਲ ਕੰਮ ਕਰਨ। ਜਿਹਦਾ ਕੰਮ ਲੋਕਾਂ ਨੂੰ ਪਸੰਦ ਆਊਗਾ ਉਹਨੂੰ ਐਪਰੀਸ਼ੀਏਟ ਕਰ ਦੇਣਗੇ, ਦੂਸਰੇ ਨੂੰ ਚਲੋ ਲਾਹਨਤਾਂ ਤੇ ਵੱਟਦੇ ਹੀ ਆ। ਜੀ ਜੀ ਬਿਲਕੁਲ। ਲੋਕਾਂ ਦੇ ਪੰਪ 'ਚ ਆ ਕੇ ਕਈ ਵਾਰੀ ਨਾ ਬੰਦਾ ਆਪਣੇ ਪੈਰ ਤੇ ਕੁਹਾੜੇ ਦੇ ਉੱਤੇ ਆਪ ਹੀ ਜਿਹੜਾ ਜਾ ਵੱਜਦਾ ਆ। ਇਹੀ ਕੁਛ ਜਿਹੜਾ ਨਹੀਂ ਇਹ ਦੇਖੋ ਇਹ ਸਿਆਣਪ ਨਹੀਂ ਹੈ। ਮੈਂ ਤੇ ਮੇਰਾ ਤੇ ਕਿਸੇ ਨਾਲ ਵਾਸਤਾ ਨਹੀਂ ਇਹਨਾਂ ਦੋਨਾਂ ਦੇ ਵਿੱਚੋਂ। ਠੀਕ ਹੈ, ਆਪਦਾ ਗਾਉਣ ਪਾਣੀ ਕਰਨ, ਜਿੱਦਾਂ ਮਰਜ਼ੀ ਕਰਨ, ਗਵੰਤਰੀ ਆ ਦੋਵੇਂ। ਜੋ ਕਿ ਸੁਣਦਾ ਤੇ ਸੁਣੀ ਜਾਵੇ, ਕਿਸੇ ਨੂੰ ਕੋਈ ਨਹੀਂ ਰੋਕ ਸਕਦਾ। ਅੱਜ ਦੇ ਜ਼ਮਾਨੇ 'ਚ ਤੁਸੀਂ ਹੁਣ ਬਾਹਰ ਬੈਠਾ, ਕੈਨੇਡਾ 'ਚ ਬੈਠਾ ਰਿਕਾਰਡਿੰਗਾਂ ਕਰਕੇ YouTube ਤੇ ਪਾ, ਤੁਹਾਡਾ ਇੱਥੇ ਸੈਂਸਰ ਵੀ ਕੀ ਕਰ ਲੂਗਾ? ਜਾਂ ਤੇ YouTube ਵੀ ਬੰਦ ਕਰਵਾ ਦਿਓ। ਕਹਿਣ ਦਾ ਮਤਲਬ ਇਹ ਹੈ ਕਿ ਇਹ ਜਿਹੜਾ ਸਾਡਾ ਯੂਥ ਆ ਅਸੀਂ ਉਹਨੂੰ ਉਸ ਪੱਧਰ ਤੇ ਲੈ ਜਾਈਏ ਜਿਹਨੂੰ ਆਪਾਂ ਕਹਿ ਸਕਦੇ ਕਿ ਬੌਧਿਕ ਕੰਗਾਲੀ ਜਿਹੜੀ ਆ ਉਹਦੇ ਚੋਂ ਕੱਢੀਏ, ਕਿ ਉਹਨੂੰ ਪਤਾ ਹੋਵੇ ਕਿ ਇੱਕ ਛੁਰੀ ਜੇ ਡਾਕਟਰ ਦੇ ਹੱਥ ਦੇ ਵਿੱਚ ਹੋਵੇ, ਉਹ ਆਪਰੇਟ ਕਰਕੇ ਜ਼ਿੰਦਗੀ ਬਚਾ ਦਿੰਦੀ ਆ, ਤੇ ਉਹੀ ਛੁਰੀ ਜੇ ਕਿਸੇ ਉਹੋ ਜਿਹੇ ਬੰਦੇ ਦੇ ਹੱਥ ਆ ਜਾਏ ਉਹ ਵੱਖੀ ਪਾੜ ਦਿੰਦਾ ਹੈ। ਤਾਂ ਛੁਰੀ ਉਹੀ ਹੁੰਦੀ ਆ। ਛੁਰੀ ਦਾ ਇਸਤੇਮਾਲ ਜਿਹੜਾ ਹੈ ਨਾ ਉਹ ਕਿਸ ਢੰਗ ਨਾਲ ਕਰਨਾ ਉਹ ਬੰਦੇ ਦੇ ਵਿਵੇਕ ਤੇ ਨਿਰਭਰ ਕਰਦਾ। ਤਾਂ ਜ਼ਰੂਰਤ ਇਸੇ ਗੱਲ ਦੀ ਹੈ ਕਿ ਇਹ ਥੋੜਾ ਬਾਜ਼ ਹੋਣ, ਅਕਲ ਕਰਨ, ਸਿਆਣਪ ਵਰਤਨ। ਕਸੂਤਾ ਫਸਾ ਲਿਆ, ਇਹਨੂੰ ਮੈਂ ਕੋਈ ਮਾਨਤਾ ਨਹੀਂ ਗਿਣਦਾ, ਬੇਵਕੂਫੀ ਆ। ਇਹਨਾਂ ਚੀਜ਼ਾਂ ਦਾ ਤੁਹਾਨੂੰ ਬਾਅਦ ਦੇ ਵਿੱਚ ਅਹਿਸਾਸ ਹੁੰਦਾ ਕਿ ਅਸੀਂ ਕੀ ਕਰ ਲਿਆ। ਉਦੋਂ ਅਸੀਂ ਸੋਚਿਆ ਹੁੰਦਾ, ਵਿਚਾਰਿਆ ਹੁੰਦਾ, ਹੋ ਸਕਦਾ ਕੱਲ ਨੂੰ ਕੰਪਰੋਮਾਈਜ਼ ਵੀ ਹੋ ਜਾਵੇ। ਪਰ ਜੋ ਆਹ ਚੀਜ਼ਾਂ ਵਿਗੜੀਆਂ ਨੇ ਉਹ ਸੰਭਲ ਨਹੀਂ ਪਾਉਣਗੀਆਂ ਬਾਅਦ ਦੇ ਵਿੱਚ। ਜੀ ਜੀ
ਬਹੁਤ ਬਹੁਤ ਮਿੰਟੂ ਜੀ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਜੀ ਸਰੋਤੇ, ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਅਤੇ ਜਾਂਦੇ ਜਾਂਦੇ ਜ਼ਰੂਰ ਆਪਣੇ ਸਰੋਤਿਆਂ ਨੂੰ ਦੱਸਦੇ ਜਾਂਦੇ ਆ, ਪੰਜਾਬੀ ਰੇਡੀਓ USA ਅਤੇ ਪੰਜਾਬੀ ਕਲਚਰ ਸੈਂਟਰ USA ਵੱਲੋਂ ਬਾਲ ਕਵੀ ਦਰਬਾਰ ਜਿਹੜਾ ਉਹ ਆ ਰਿਹਾ ਆ, ਆਉਂਦੇ ਜਿਹੜੇ ਆ ਸ਼ਨੀਚਰਵਾਰ ਨੂੰ, ਪਰਸੋਂ ਨੂੰ ਹੋਣਾ ਹੈ 14 ਸਤੰਬਰ ਨੂੰ, ਨਾਰਥ 2125 ਨਾਰਥ ਬਾਰਟਨ ਐਵੀਨਿਊ ਫਰੈਜ਼ਨੋ ਦੇ ਵਿੱਚ, ਦੁਪਹਿਰੇ 3 ਤੋਂ ਸ਼ਾਮੀ 5 ਵਜੇ ਤੱਕ, ਜਿਸ ਦੇ ਵਿੱਚ 6 ਸਾਲ ਤੋਂ ਲੈ ਕੇ 20 ਸਾਲ ਤੱਕ ਦੇ ਜਿਹੜੇ ਬੱਚੇ ਅਤੇ ਨੌਜਵਾਨ ਆ ਉਹ ਭਾਗ ਲੈਣਗੇ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਇਹ ਬਾਲ ਕਵੀ ਦਰਬਾਰ ਹੈਗਾ, ਜਿਸ ਦੇ ਵਿੱਚ ਇਹ ਬੱਚੇ ਨੌਜਵਾਨ ਜਿਹੜੇ ਆਪਣੀਆਂ ਰਚਨਾਵਾਂ, ਆਪਣੀਆਂ ਕਵਿਤਾਵਾਂ ਜਾਂ ਧਾਰਮਿਕ ਗੀਤ ਜਿਹੜੇ ਆ ਉਹ ਉਸ ਦੇ ਨਾਲ ਜਿਹੜੀ ਉਹ ਸਾਂਝ ਪਾ ਸਕਦੇ ਆ। ਰਜਿਸਟਰ ਕਰਨ ਦੇ ਲਈ ਸਮਾਂ ਹੈਗਾ ਆ, ਤੁਸੀਂ ਅੱਜ ਵੀ ਜਿਹੜਾ ਰਜਿਸਟਰ ਕਰ ਸਕਦੇ ਹੋ। ਰਜਿਸਟਰ ਕਰਾਉਣ ਦੇ ਲਈ ਬੱਚਿਆਂ ਨੂੰ ਕਾਲ ਕਰੋ 408 722 7698, 4087227698 ਜਾਂ 559 403 9290, 5594039290। ਇਹਨਾਂ ਸਾਰੇ ਦੇ ਇਹ ਜ਼ਰੂਰ ਜਿਹੜਾ ਆ ਜੀ ਉਹ ਤੁਸੀਂ ਯਾਦ ਰੱਖੋ। ਅਤੇ ਹੁਣ ਆਪਾਂ ਇਜਾਜ਼ਤ ਲੈਂਦੇ ਹਾਂ। ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਅਮਰਿੰਦਰ ਗਿੱਲ ਤੇ ਤੁਸੀਂ ਸੁਣ ਰਹੇ ਹੋ